ਪਾਈ ਦੀਆਂ ਨੇ, ਸਿਰੇ ਪਾਈ ਦੇ ਨੇ। ਅੱਛਾ, ਦੁੱਧ ਪਾਈਦਾ। ਦੁੱਧ ਕਿੰਨਾ ਪੀ ਜਾਂਦਾ? ਦੁੱਧ ਕਿਲੋ ਸਵੇਰੇ, ਕਿਲੋ ਸ਼ਾਮ ਨੂੰ। ਤੇ ਰੋਟੀਆਂ ਕਿੰਨੀਆਂ ਖਾ ਜਾਂਦਾ? ਰੋਟੀਆਂ ਖਾ ਜਾਂਦਾ 4 ਸਵੇਰੇ ਤੇ 4 ਸ਼ਾਮ ਨੂੰ, 8 ਰੋਟੀਆਂ। ਅੱਛਾ, ਹਾਂ, ਤੇ ਮਤਲਬ ਇੱਕ ਟੱਬਰ ਦਾ ਖਾਜਾ ਹੈ। ਅੱਛਾ, ਹਾਂਜੀ। ਤੁਸੀਂ ਆਪਣੀ ਸਿਹਤ ਬੜੀ ਕਮਜ਼ੋਰ ਕੀਤੀ ਹੈ, ਲੇਕਿਨ ਕੁੱਤੇ ਬੜੇ ਪਾਲਦੇ ਹੋ। ਫਿਰ ਵੀ ਲਗਵਾਉਂਦੇ ਹੋ? ਡਾਕਟਰ ਵੀ ਰੱਖਿਆ ਕੋਈ ਕਿ ਆਪ ਹੀ ਸਾਰੇ ਟ੍ਰੀਟਮੈਂਟ? ਨੁਕਸੇ ਇਸਤੇਮਾਲ ਕਰੀਦੇ ਸੀ। 100 ਰੁਪਏ ਦੇ ਉੱਤੋਂ ਕਦੇ ਡਾਕਟਰ ਨੂੰ ਦਵਾਈ ਨਹੀਂ ਲਈ। ਅੱਛਾ, ਕਿਉਂਕਿ ਟੀਕੇ ਜਿਹੜੇ ਨਾ ਐਂਟੀਬਾਇਓਟਿਕ ਉਹ ਜ਼ਿਆਦਾ ਅਸਰ ਕਰਦੇ ਨੇ। ਸਹੀ ਸਹੀ, ਆਪ ਹੀ ਇਹਨੂੰ ਤੁਸੀਂ ਵੇਖਦੇ ਹੋ? ਟ੍ਰੀਟਮੈਂਟ ਅਸੀਂ ਕਰ ਲੈਣਾ ਜੋ ਬਚਪਨ ਤੋਂ। ਇਹਦੀਆਂ ਕਿੰਨੀਆਂ ਕੁ ਲੜਾਈਆਂ ਹੋ ਚੁੱਕੀਆਂ? ਇਹ 2 ਵਾਰੀ ਮੈਂ ਟਪਾਇਆ, 2.5 ਸਾਲਾਂ ਦਾ ਹੈ। ਅੱਛਾ, 2.5 ਸਾਲ ਦਾ। 2.5 ਸਾਲ ਦਾ ਤੇ ਹੁਣ ਇਹ ਤਪਣ ਦੇ ਮਤਲਬ ਲੜਾਈਆਂ ਦੇ ਕਾਬਲ ਹੋ ਗਿਆ। ਕਿਉਂਕਿ ਬੱਚੇ ਨੂੰ ਜਦੋਂ ਚੰਡ ਮਾਰੀ, ਬੱਚਾ ਰੋ ਪੈਂਦਾ ਨਾ, ਬੱਚੇ ਨੂੰ ਚੰਡ ਮਾਰੀ ਉਹ ਸਹਿ ਲੈਂਦਾ, ਰੋਂਦਾ ਨਹੀਂ। ਅੱਛਾ, ਤਾਂ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਂ ਜਵੇਦ ਹੈ। ਜਵੇਦ। ਕਿਹੜੀ ਕੌਮ ਹੈ ਆਪਣੀ? ਰਾਜਪੂਤ। ਰਾਜਪੂਤ। ਇਹ ਕੁੱਤੇ ਬੜੇ ਰੱਖੇ ਨੇ ਤੁਸੀਂ? ਬਚਪਨ ਦੇ ਸ਼ੌਕ ਹੈ। ਹਾਂ ਤੇ ਫਿਰ ਸ਼ੌਕ ਜਿਹੜਾ ਉਹ ਫਿਰ ਨਹੀਂ ਨਾ ਜਾਂਦਾ। ਅੱਛਾ, ਹਾਂ, ਬੁੱਢੇ ਵੀ ਹੋ ਜਾਈਏ ਤਾਂ ਵੀ ਫਿਰ ਸ਼ੌਕ ਜਿਹੜਾ। ਅੱਛਾ, ਇਹ ਬੁੱਲੀ ਕਿਹੜੀ ਨਸਲ ਦਾ ਹੈ? ਇਹ ਜੀ ਗੁਲਟਰੀਆ ਤੇ ਬੁੱਲੀ ਮਿਕਸ ਹੈ। ਅੱਛਾ, ਇਹ ਕਿੰਨੇ ਸਾਲਾਂ ਦਾ? ਇਹ 18 ਮਹੀਨਿਆਂ ਦਾ। 18 ਮਹੀਨਿਆਂ ਦਾ। 18 ਮਹੀਨੇ। ਕਿੰਨੀਆਂ ਲੜਾਈਆਂ ਲੜ ਚੁੱਕੇ ਹਾਲੇ ਤੱਕ? ਇਹ ਹਲੇ ਪੱਠਾ ਹੈ, ਹੁਣ ਤਪਾਣਾ ਸ਼ੁਰੂ ਕਰਾਂਗੇ ਇਹਨੂੰ ਅੱਛਾ, ਤੇ ਸਿਆਲ ਤੱਕ ਕਲੀਅਰ ਹੋ ਜਾਏਗਾ। ਇਸ ਤੋਂ ਪਹਿਲੇ ਕਿਹੜਾ ਸੀ ਨਸਲ ਤੁਹਾਡੇ ਕੋਲ? ਉਸ ਤੋਂ ਪਹਿਲਾਂ ਮੇਰੇ ਕੋਲ ਬੁੱਲੀ ਸੀ। ਬੁੱਲੀ ਸੀ? ਹਾਂ, ਬੁੱਲੀ। ਸਾਰੇ ਬੁੱਲੀ ਰੱਖਦੇ ਹੋ? ਬੁੱਲੀ। ਇਹਦੀ ਕੀ ਖੁਰਾਕ ਹੈ? ਇਹਦਾ ਜੀ ਇਹਦੀ ਖੁਰਾਕ ਬੇਬਾ ਹੈ ਜੀ। ਕੀ ਦਿੰਦੇ ਹੋ ਇਹਨੂੰ? ਇਹਨੂੰ ਉਹ ਜਿਹੜੀਆਂ ਪਾਈ ਦੀਆਂ ਨੇ, ਸਿਰੇ ਪਾਈ ਦੇ ਨੇ। ਅੱਛਾ, ਦੁੱਧ ਪਾਈਦਾ। ਦੁੱਧ ਕਿੰਨਾ ਪੀ ਜਾਂਦਾ? ਦੁੱਧ ਕਿਲੋ ਸਵੇਰੇ, ਕਿਲੋ ਸ਼ਾਮ ਨੂੰ। ਤੇ ਰੋਟੀਆਂ ਕਿੰਨੀਆਂ ਖਾ ਜਾਂਦਾ? ਰੋਟੀਆਂ ਖਾ ਜਾਂਦਾ 4 ਸਵੇਰੇ ਤੇ 4 ਸ਼ਾਮ ਨੂੰ, 8 ਰੋਟੀਆਂ। ਅੱਛਾ, ਹਾਂ, ਤੇ ਮਤਲਬ ਇੱਕ ਟੱਬਰ ਦਾ ਖਾਜਾ ਹੈ। ਅੱਛਾ, ਹਾਂਜੀ। ਤੁਸੀਂ ਆਪਣੀ ਸਿਹਤ ਬੜੀ ਕਮਜ਼ੋਰ ਕੀਤੀ ਹੈ, ਲੇਕਿਨ ਕੁੱਤੇ ਬੜੇ ਪਾਲਦੇ ਹੋ। ਫਿਰ ਵਾਈ ਵੀ ਰੱਖੀ ਹੈ ਨਾਲ, ਕੁੱਤੇ ਵੀ ਨੇ। ਅੱਛਾ, ਕਬੀਲਦਾਰੀ ਹੈ। ਕਿੰਨੇ ਕਿੱਲਿਆਂ ਦੀ ਵਾਈ ਕੀਤੀ ਹੈ? ਵਾਈ 3 ਏਕੜ ਮੂੰਗੀ ਲਾਈ ਹੈ। ਅੱਛਾ, ਛੱਠੇ ਨੇ। ਸਹੀ ਹੋ ਗਿਆ। ਹਾਂਜੀ। ਤੇ ਇਹਦਾ ਮਤਲਬ ਤੁਹਾਡਾ ਮਹੀਨੇ ਦਾ ਕਿੰਨਾ ਖਰਚਾ ਕਰਵਾ ਦਿੰਦੇ ਨੇ ਕੁੱਤੇ ਜਿਹੜੇ? ਯਾਰ ਘਰ ਦਾ ਸਾਰਾ ਖਰਚਾ ਦੇ ਤਾਂ ਗਿਣੀ ਕੋਈ ਨਹੀਂ ਕਦੇ। ਅੱਛਾ, ਹੁੰਦਾ ਨਾ ਕਿ ਵੀ ਮੁੱਲ ਲਿਆਵੀਏ ਨਾ, ਫਿਰ ਤੇ ਪਤਾ ਲੱਗਦਾ ਦੁੱਧ ਵੀ ਘਰ ਦਾ, ਘਿਓ ਵੀ ਘਰ ਨਹੀਂ ਦਾ। ਉਹ ਜਿਹੜੀਆਂ ਤੇ ਤੁਸੀਂ ਪਾਉਂਦੇ ਹੋ ਨਾ, ਉਹ ਜਿਹੜੀਆਂ ਫਿਰ ਮਿਲ ਜਾਂਦੀ ਹੈ ਕਿ ਵੀ ਉਹ ਜਿਹੜਾ ਸਿਰਾ 800 ਰੁਪਏ ਆਪਣਾ 100 ਰੁਪਏ ਕਿਲੋ, 200 ਰੁਪਏ। ਕਿੰਨੇ ਦਿਨਾਂ ਬਾਅਦ ਇਹਨੂੰ ਉਹ ਜਿਹੜੀ ਪਾਉਂਦੇ ਹੋ? 8 ਦਿਨਾਂ ਬਾਅਦ ਪਕਾ ਕੇ ਪਾਉਂਦੇ ਹੋ? ਪਕਾ ਕੇ ਜੀ, ਸਰਾਪ ਨਹੀਂ ਘਰ ਪਕਾਈ ਦੀ। ਸਹੀ ਹੋ ਗਿਆ। ਹਾਂਜੀ। ਤੇ ਇਹਦੀ ਲੜਾਈਆਂ ਜਦੋਂ ਕਰਾਉਂਦੇ ਉਹਦੇ ਵਿੱਚ ਇਨਾਮ ਵੀ ਹੁੰਦਾ ਹੈ ਕਿ? ਨਾਮ ਗੋਨੇ ਇੱਕ ਵਾਰੀ ਹਾਂਗਰਾ ਮਾਰ ਛੱਡੀ, ਆ ਸਾਡਾ ਜਿੱਤ ਗਿਆ ਤੇ ਬਸ ਇੰਨੇ ਹਾਂਗਰਾ, ਬਸ ਹੋਰ ਬਸ ਇੰਨੇ ਮਜਮੇ ਦੇ ਵਿੱਚ? ਹਾਂ, ਮਜਮਾ ਬਸ। ਕੋਈ ਸ਼ਰਤ ਸ਼ੁਰਤ ਨਹੀਂ ਨਾ ਵੈਸੇ? ਸ਼ਰਤ ਕੋਈ ਨਹੀਂ। ਸ਼ਰਤ ਜੇ ਕਿਸੇ ਲਾਈ ਹੋਵੇਗੀ, ਬਾਹਰ ਲਾਈ ਹੋਵੇਗੀ, ਸਾਨੂੰ ਨਹੀਂ। ਅੱਛਾ, ਤੁਸੀਂ ਜਿਹਨੇ ਸ਼ਰਤਾਂ ਲਾਉਂਦੇ? ਨਹੀਂ, ਸ਼ਰਤ ਨਹੀਂ। ਅਸੀਂ ਤੇ ਸਿਰਫ ਇੱਕ ਨਾਂ ਹੈ ਸਾਡਾ ਕਿ ਵੀ ਯਾਰ ਸ਼ਿਕਾਰੀ ਚਕਵਾਲ, ਪਿੰਬਰ, ਮੀਰਪੁਰ ਅੱਛਾ, ਤੇ ਇਧਰ ਦੂਰ ਦੂਰ ਤੱਕ ਮਤਲਬ ਲੋਕ ਸਾਨੂੰ ਆਖਦੇ ਨੇ ਦੋਸਤ ਕਿ ਵੀ ਸਾਡੀ ਲੜਾਈ 'ਚ ਕੁੱਤਾ ਲੈ ਕੇ ਆਵੇ। ਅਸੀਂ ਫਿਰ ਉੱਥੇ ਜਾਂਦੇ। ਅੱਛਾ, ਮੰਗੀ ਤੇ ਜਾਂਦਾ? ਮੰਗੀ ਤੇ ਜਾਂਦੇ, ਫਿਰ ਕਿਰਾਇਆ ਵੀ ਅਸੀਂ ਨਹੀਂ ਲੈਂਦੇ ਕਿਸੇ ਕੋਲੋਂ, ਆਪਣੇ ਖਰਚੇ ਤੇ ਜਾਈਦਾ। ਦੋਸਤੀ ਤੇ ਤਾਂ ਹੀ ਹੁੰਦੀ ਹੈ ਨਾ, ਤਲਕ ਤਾਂ ਹੀ ਬਣਦਾ ਨਾ। ਸਹੀ ਹੋ ਗਿਆ। ਅੱਗੋਂ ਇਹਦੇ ਕੋਈ ਬੱਚੇ ਬੁੱਚੇ ਲੈਣ ਦੀ ਉਮੀਦ ਹੈ ਕਿ ਨਹੀਂ? ਉਹਦੇ ਲਵਾਂਗੇ ਉਸ ਕੁੱਤੇ ਦੇ? ਹਾਂ, ਇਹਦਾ ਕੱਦ ਛੋਟਾ ਹੈ, ਹੈ ਭਲਵਾਨ ਹੈ ਤੇ ਬਾਕੀ ਕੱਦ ਛੋਟਾ ਹੈ ਇਹਦਾ। ਅੱਛਾ, ਇਹਦਾ ਕੱਦ ਛੋਟਾ ਹੈ? ਇਹਦਾ ਕੱਦ ਛੋਟਾ ਹੈ, ਉਹਦੇ ਬੱਚੇ ਲਵਾਂਗੇ। ਉਹ ਵੀ ਸਾਨੂੰ ਦਿਖਾਓ। ਹਾਂ, ਤੇ ਜਾਂਦੀ। ਅੱਛਾ ਜੀ, ਇੱਕ ਹੈ ਕੁੱਤਾ ਤੁਹਾਡੇ ਕੋਲ? ਹਾਂਜੀ, ਇੱਕ ਹੈ। ਟੋਟਲ 2 ਕੁੱਤੇ ਰੱਖੇ ਨੇ? 2। ਇਹਦੇ ਤੇ ਬੜਾ ਮਾਸ਼ਾਅੱਲਾ ਕੱਦ ਬੜਾ ਵੱਡਾ। ਹਾਂ, ਇਹਦਾ ਨਾਮ ਰੈਂਡੀ ਹੈ ਜੀ। ਰੈਂਡੀ? ਰੈਂਡੀ। ਇਹ ਕਿੱਥੋਂ ਆਇਆ ਸੀ ਤੁਹਾਨੂੰ? ਇਹ ਮੈਨੂੰ ਨਾ ਇੱਕ ਦੋਸਤ ਨੇ ਗਿਫਟ ਦਿੱਤਾ ਸੀ, ਭੋਲਪੁਰੋਂ ਲੈ ਕੇ ਆਇਆ ਸੀ ਮੁੱਲ। ਉਦੋਂ ਕਿੱਡਾ ਕੁ ਸੀ? ਤੇ ਉਦੋਂ ਸੀ 13 ਮਹੀਨਿਆਂ ਦਾ। ਉਹ ਮੁੱਲ ਲਿਆ ਸੀ ਉਹਨੇ? ਕਿੰਨੇ ਦਾ? ਕੋਈ ਤੇ ਕੋਈ ਦਿੰਦੇ ਹੀ ਨਹੀਂ। ਕਿੰਨੇ ਦਾ? ਇਹ ਲਿਆ ਸੀ 1,20,000 ਦਾ। ਉਸ ਟਾਈਮ ਬੱਚਾ ਸੀ ਜਦੋਂ? ਬੱਚਾ। ਇਹਦਾ ਕੀ, ਇਹਦਾ ਪਿਓ ਵਾਹਵਾ ਸੀ ਨਸਲ ਦਾ? ਹਾਂ, ਅੱਛੀ ਕੁਆਲਿਟੀ ਦਾ ਸੀ ਇਹਦਾ ਪਿਓ। ਮਾਂ ਵੀ ਚੰਗੀ, ਪਿਓ ਵੀ ਚੰਗਾ, ਤਾਂ ਹੀ ਰੱਖਿਆ ਨਾ। ਪਾ ਰੋਟੀਆਂ ਨਹੀਂ ਪੈਂਦੀਆਂ, ਜੇ ਗੰਦਾ ਹੋਵੇ ਨਾ। ਤੇ ਇਹ ਕਿੰਨੇ ਖਾ ਜਾਂਦਾ ਉਹ ਜਿਹੜੀ?
ਇਹ ਮਤਲਬ ਹੈ ਕਿ ਵੀ ਇਹਨਾਂ ਦੀ ਮਕਦਾਰ ਹੁੰਦੀ ਹੈ, ਕਿੰਨੀ ਕੁ ਮਕਦਾਰ ਹੈ, ਜੇ ਇਹਨੂੰ ਮਤਲਬ ਹਜਮ ਵੀ ਕਰ ਜਾਏ, ਖਾ ਵੀ ਲਏ ਤੇ ਇਹਨੂੰ ਖੁਰਾਕ ਲੱਗੇ ਵੀ। ਜੇ ਬਹੁਤੀ ਪਾਵਾਂਗੇ ਖਾ ਤੇ ਜਾਏਗਾ ਸਾਰੀ, ਪਰ ਫਿਰ ਲੱਗਣੀ ਨਹੀਂ। ਇਹਦੇ ਵਿੱਚ ਕੋਈ ਤੁਸੀਂ ਇਹਨੂੰ ਇੰਜੈਕਸ਼ਨ ਵਗੈਰਾ ਵੀ ਲਗਵਾਉਂਦੇ ਹੋ? ਡਾਕਟਰ ਵੀ ਰੱਖਿਆ ਕੋਈ ਕਿ ਆਪ ਹੀ ਸਾਰੇ ਆਪ ਹੀ ਦੇਸੀ ਟ੍ਰੀਟਮੈਂਟ? ਨੁਸਖੇ ਇਸਤੇਮਾਲ ਕਰੀਂਦੇ ਸੀ। 100 ਰੁਪਏ ਦੇ ਉੱਤੋਂ ਕਦੇ ਡਾਕਟਰ ਨੂੰ ਦਵਾਈ ਨਹੀਂ ਲਈ ਇਹਦੇ, ਅੱਛਾ, ਕਿਉਂਕਿ ਟੀਕੇ ਜਿਹੜੇ ਨਾ ਐਂਟੀਬਾਇਓਟਿਕ ਉਹ ਜ਼ਿਆਦਾ ਅਸਰ ਕਰਦੇ ਨੇ। ਸਹੀ ਸਹੀ। ਆਪ ਹੀ ਇਹਨੂੰ ਤੁਸੀਂ ਆਪ ਵੇਖਦੇ ਹੀ ਹੋ? ਟ੍ਰੀਟਮੈਂਟ ਅਸੀਂ ਕਰ ਲੈਣਾ, ਕਿਉਂਕਿ ਬਚਪਨ ਤੋਂ ਇਹਦੀਆਂ ਕਿੰਨੀਆਂ ਕੁ ਲੜਾਈਆਂ ਹੋ ਚੁੱਕੀਆਂ? ਇਹ 2 ਵਾਰੀ ਮੈਂ ਟਪਾਇਆ, 2.5 ਸਾਲਾਂ ਦਾ ਹੈ। ਅੱਛਾ, 2.5 ਸਾਲ ਦਾ। 2.5 ਸਾਲ ਦਾ ਤੇ ਹੁਣ ਇਹ ਤਪਣ ਦੇ ਮਤਲਬ ਲੜਾਈਆਂ ਦੇ ਕਾਬਲ ਹੋ ਗਿਆ। ਹੂੰ। ਕਿਉਂਕਿ ਬੱਚੇ ਨੂੰ ਜਦੋਂ ਚੰਡ ਮਾਰੀ, ਬੱਚਾ ਰੋ ਪੈਂਦਾ ਨਾ, ਬੱਚੇ ਨੂੰ ਚੰਡ ਮਾਰੀ ਜੋ ਉਹ ਸਹਿ ਲੈਂਦਾ, ਰੋਂਦਾ ਨਹੀਂ। ਅੱਛਾ, ਤੇ ਇਹ ਵਜ੍ਹਾ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਲੜਾਈ ਦਾ ਕਾਬਲ ਹੋ ਗਿਆ? ਕਿਉਂਕਿ ਪਾਲਿਆ ਜੂਏ, ਹੁਣ ਉਮਰ ਦੱਸਦੀ ਹੈ ਕਿ ਵੀ ਇਹਨੂੰ ਹੁਣ ਲੜਾਣਾ ਹੈ। ਇਹ ਤਪੇਗਾ ਤੇ ਸਵਾਦ ਆਵੇਗਾ। ਇਹ ਕਦੀ ਆਪਸ 'ਚ ਤਾਂ ਨਹੀਂ ਦੋਨੇ ਲੜੇ? ਨਹੀਂ, ਆਪਸ ਵਿੱਚ ਜੇ ਲੜਾਈਏ ਨਾ ਲੜ ਜਾਂਦੇ ਨੇ, ਪਰ ਆਪੇ ਜੇ ਲੜਾਈਏ ਫਿਰ ਨੰਨੀ ਜਾਨ ਹੈ, ਫਿਰ ਸਾਂਭੇ ਨਹੀਂ ਜਾਣਗੇ। ਅੱਛਾ, ਦੋਨੇ ਇੱਕ ਜ਼ਖਮੀ ਹੋ ਗਿਆ? ਜ਼ਖਮੀ ਹੋ ਗਿਆ, ਫਿਰ ਦੋਵੇਂ ਨਹੀਂ ਨਾ ਸਾਂਭੇ ਜਾਣਗੇ। ਇਹ ਵਜ੍ਹਾ। ਤੇ ਇਹਨਾਂ ਦੀ ਆਪਸ 'ਚ ਦੋਸਤੀ ਕਿਉਂ ਨਹੀਂ ਹੋ ਸਕਦੀ? ਦੋਸਤੀ ਉਹਨੂੰ ਤੇ ਹੋ ਗਿਆ ਸਿਆਲ ਵਿੱਚ ਮੈਂ ਲਿਆਂਦਾ ਸੀ, ਤੇ ਇਹ ਲਿਆਂਦਾ 1.5 ਮਹੀਨਾ ਹੋ ਗਿਆ ਉਹਨੂੰ ਲਿਆਂਦਾ। ਸਹੀ। 2 ਮਹੀਨੇ ਤੇ ਦੋਸਤੀ ਹੁਣ ਹੌਲੀ ਹੌਲੀ ਹੋਵੇਗੀ। ਜੇ ਲੜਾਵਾਂਗੇ ਤੇ ਦੋਸਤੀ ਨਹੀਂ ਰਹੇਗੀ। ਨਹੀਂ, ਅਗਰ ਕੋਲ ਬੰਨੋ ਇਹਨਾਂ ਨੂੰ ਤੇ ਫਿਰ ਸਹੀ ਨਹੀਂ ਰਹਿਣਗੇ। ਕੋਲ ਹੀ ਹੁੰਦੇ ਨੇ, ਰਾਤ ਨੂੰ ਇੱਥੇ ਇਕੱਠੇ ਹੁੰਦੇ ਨੇ। ਅੱਛਾ, ਤੇ ਮਤਲਬ ਕਿ ਵੀ ਬੜਾ ਭੌਂਕਦੇ ਨੇ, ਬੜਾ ਸਵਾਦ ਆਉਂਦਾ। ਰਾਤ ਨੂੰ ਖੁੱਲਾ ਤਾਂ ਨਹੀਂ ਛੱਡਦੇ ਕੋਈ ਪਿੰਡ ਵਾਲਿਆਂ ਨੂੰ ਜਾਂ ਨਾਲ ਦਿਆਂ ਨੂੰ ਮਸਲਾ ਮਸਾਇਲ? ਪਿੰਡ ਵਾਲਿਆਂ ਨੂੰ ਜੇ ਕੁੱਤੇ ਹੀ ਮਾਰਦੇ ਨੇ ਲੋਕਾਂ ਦੇ। ਅੱਛਾ, ਪਿੰਡ ਵਾਲੇ ਵੱਢਦੇ ਨਹੀਂ ਹੈ ਵੈਸੇ? ਵੱਢਦੇ ਨੇ, ਪਿੰਡ ਵਾਲਿਆਂ ਨੂੰ ਵੱਢਣਗੇ, ਕੁੱਤਿਆਂ ਨੂੰ ਵੀ ਮਾਰਨਗੇ, ਕਿਸੇ ਦੀ ਬੱਕਰੀ ਨਹੀਂ ਛੱਡਣਗੇ। ਅੱਛਾ, ਮਹੱਲੇ 'ਚ ਫਿਰ ਮਤਲਬ ਫਿਰ ਉਹ ਲਾਮੇ ਆਉਣਗੇ, ਫਾਇਦਾ। ਬੜਾ ਖਤਰਨਾਕ ਕੁੱਤੇ ਨੇ ਯਾਰ। ਬੜੇ ਨਿਜ਼ਾਮ ਗਲਤ। ਤੇ ਕੱਲਾ ਜਿਹੜਾ ਪਿਓਰ ਗੁਲਟਰੀਆ ਹੁੰਦਾ ਉਹ ਨਹੀਂ ਰੱਖਿਆ ਤੁਸੀਂ? ਉਹ ਅਸਲ ਨਾਲ ਇੱਥੇ ਰਿਵਾਜ ਨਹੀਂ। ਉਹ ਸੁਗੋਦੇ ਵਾਲੀ ਸਾਈਡ ਕਹਿੰਦੇ ਬਹੁਤ ਉਹਦੇ ਵਾਲੀ ਮੀਂਹ ਵਾਲੀ ਸਾਈਡ ਤੇ ਉਹਨਾਂ ਦਾ ਰਿਵਾਜ ਹੈ, ਇੱਥੇ ਰਿਵਾਜ ਨਹੀਂ ਇਹਨਾਂ ਦਾ। ਤੇ ਇੱਥੇ ਤੇ ਲੜਾਈਆਂ ਵਾਲੇ ਮਤਲਬ ਵੱਡੇ ਜਾਨਵਰ ਹੋਣ ਤੇ ਲੜਨ, ਤੇ ਸਿਰਫ ਇਹ ਵੇ ਕਿ ਉਹਦੇ ਚ ਲੱਭਦੀ ਤੇ ਸ਼ੈ ਕੋਈ। ਅੱਛਾ, ਤੁਸੀਂ ਤੇ ਕੋਈ ਸ਼ਰਤ ਨਹੀਂ ਲਾਉਂਦੇ? ਕਈ ਲੋਕ ਨੇ ਮੱਝਾਂ ਵੀ ਲਾਉਂਦੇ ਨੇ, ਪੈਸੇ ਵੀ ਲਾਉਂਦੇ ਨੇ ਉੱਤੇ, ਉਹ ਵੀ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ, ਲੇਕਿਨ ਹੁਣ ਕਹਿੰਦੇ ਗਵਰਨਮੈਂਟ ਨੇ ਪਾਬੰਦੀ ਲਗਾ ਦਿੱਤੀ। ਨਹੀਂ, ਪਾਬੰਦੀ ਲੱਗੇ ਨਾ ਜੀ, ਇਹਦੇ 'ਚ ਨੁਕਸਾਨ ਹੈ। ਸ਼ੌਕ ਗਵਰਨਮੈਂਟ ਨੂੰ ਵੀ ਨੁਕਸਾਨ ਹੈ, ਜੇ ਸਹੀ ਮੈਨੇ 'ਚ ਲਾਈਏ ਨਾ, ਗਵਰਨਮੈਂਟ ਨੂੰ ਵੀ ਨੁਕਸਾਨ ਹੈ। ਕਿਉਂ? ਹੁਣ ਇੱਕ ਲੜਾਈ ਹੈ, ਲੜਾਈ ਜਿਹੜੀ 15,000 ਬੰਦਾ ਉੱਥੇ ਟੁਰ ਜਾਂਦਾ। ਮੋਟਰਸਾਈਕਲਾਂ ਦੇ ਵੀ ਜਾਣਗੇ, ਕਾਰਾਂ ਦੇ ਵੀ ਜਾਣਗੇ, ਆਖਰ ਉਹਨਾਂ 'ਚ ਪੈਟਰੋਲ ਪਵੇਗਾ, ਕਿੰਨਾ ਖਰਚਾ, ਮਤਲਬ ਪੈਟਰੋਲ ਵਿਕੇਗਾ। ਫਾਇਦੇ ਤੇ ਹੈ ਨੇ। ਸਹੀ ਸਹੀ। ਤੇ ਬਾਕੀ ਇਹ ਵੀ ਕਿ ਵੀ ਗਵਰਨਮੈਂਟ ਨੂੰ ਹੁਣ ਅੱਗੇ ਨਾਲੋਂ ਕੋਈ ਢਿੱਲਾ ਕੰਮ ਹੋਇਆ ਹੈ। ਤੇ ਮੁਰਗੇ ਸ਼ੁਰਗਿਆਂ ਦਾ ਵੀ ਸ਼ੌਕ ਹੈ ਕਿ ਨਹੀਂ? ਹਾਂ, ਬੜਾ ਸ਼ੌਕ ਹੈ ਮੁਰਗਾ। ਮੁਰਗਾ ਕਿਹੜਾ ਰੱਖਿਆ ਜੇ? ਮੁਰਗਾ ਇੱਕ ਬਸ ਪੱਠਾ ਹੀ ਹੈ ਹਲੇ, ਕੋਈ 6 ਮਹੀਨਿਆਂ ਦਾ। ਉਹ ਵੀ ਲਿਆ, ਉਹ ਵੀ ਵੇਚ ਵਿਖਾਈਏ ਅਸੀਂ। ਤੇ ਓਏ ਮੁਰਗਾ ਯਾਰ ਪਤਾ ਨਹੀਂ ਕਿੱਥੇ ਹੋਵੇਗਾ। ਅੱਛਾ, ਬਾਹਰ ਨਿਕਲਿਆ। ਹਾਂ, ਤੇ ਬਤਖਾਂ ਵੀ ਰੱਖੀਆਂ ਨੇ? ਹਾਂ, ਬਤਕਾਂ ਰੱਖੀਆਂ ਨੇ, ਜੇ ਕੋਈ ਜੋੜਾ ਲੈ ਜਾਣਾ ਲੈ ਜਾਓ। ਨਹੀਂ, ਜੋੜਾ ਅਸੀਂ ਵੀ ਰੱਖੀਆਂ ਨੇ। ਅੱਛਾ, ਤੋਹਫੇ ਤੌਰ ਤੇ ਲੈ ਜਾਣਾ ਲੈ ਜਾਓ। ਨਹੀਂ ਹੋਰ ਵੀ ਇਹ ਜੇ ਸ਼ੌਕ ਰੱਖਦੇ ਹੋ, ਬੱਚਾ ਚਾਹੀਦਾ ਤੁਹਾਨੂੰ, ਮੈਂ ਕੁੱਤੀ ਮਿਲਾਣੀ ਤੁਹਾਡੇ ਕੋਲ ਹੈ ਕੁੱਤੀ। ਕਿਹੜੇ ਪਿੰਡ ਦੇ? ਬਿੰਨੀ ਵਾਲਾ ਡੇਰਾ। ਅੱਛਾ, ਬਿੰਨੀ ਵਾਲੀ ਰੱਖੀ ਹੈ ਨਾ? ਇਲਿਆਸ ਨਹੀਂ, ਹਾਂਜੀ ਹਾਂਜੀ। ਉਹਨਾਂ ਕੋਲੇ ਡੱਬੇ ਰੱਖਦੀ ਏਡਾ ਕਰ। ਸਹੀ ਸਹੀ। ਲਿਆਂਦੀ ਸੀ ਤੇ ਹੁਣ ਇਹਦੇ ਤੇ ਪਾਵਾਂਗਾ। ਫਿਰ ਬੱਚਾ ਜੇ ਰੱਖਣਾ ਤੇ ਰੱਖ ਲਿਆ। ਬੜੀ ਜ਼ਬਰਦਸਤ ਨਸਲ ਹੈ ਜੀ ਇਹ। ਕਿਉਂਕਿ ਮੈਨੂੰ ਬੜਾ ਪਸੰਦ ਲੱਗਾ। ਜਦੋਂ ਕੁੱਤਾ ਗਿਆ ਵਾ ਲੈਣ ਵਾਸਤੇ, ਹਾਂਜੀ, ਉਦੋਂ ਮੈਨੂੰ ਨਾ ਕੁੱਤੇ ਨੇ ਆਖਿਆ ਕਿ ਜਵੇਦ ਮੈਨੂੰ ਛੱਡੀ ਨਾ, ਮੈਨੂੰ ਲੈ ਜਾ। ਅੱਛਾ, ਹਾਂ, ਮੈਂ ਗੱਡੀ ਦੇ ਧਰਿਆ ਤੇ ਲੈ ਕੇ ਆ ਗਿਆ। ਸਹੀ ਸਹੀ। ਤੇ ਉਹ ਵਾਲਾ ਜਿਹੜਾ ਸੀ ਉਹ ਵੀ ਮੁੱਲ ਲਿਆ ਸੀ? ਹਾਂਜੀ, ਉਹ ਵੀ ਮੁੱਲ ਲਿਆ। ਉਹਦੀ ਕੀ ਕੀਮਤ ਹੈ ਇਸ ਟਾਈਮ? ਉਹਦੀ ਕੀਮਤ ਜੀ 40,000 ਦਾ ਮੈਂ ਲਿਆ ਸੀ। ਨਹੀਂ, ਹੁਣ ਕਿੰਨੀ ਕੀਮਤ ਉਹਦੀ? ਹੁਣ ਇਹ ਲੜੇਗਾ ਨਾ, ਕੋਈ ਚੈੱਕ ਕਰੇਗਾ, ਪਰ ਮੈਂ ਅੱਜ ਤੱਕ ਵੇਚਿਆ ਨਹੀਂ। ਵੈਸੇ ਕੀਮਤਾਂ ਕਿੰਨੀਆਂ ਲੱਗ ਜਾਂਦੀਆਂ ਅਗਰ ਐਸ ਤੁਹਾਡਾ ਹੁਣ ਇਹ ਕੁੱਤਾ ਫੁੱਲ ਤਿਆਰ ਹੈ? ਫੁੱਲ ਤਿਆਰ। ਅਗਰ ਇਹ ਲੜ ਗਿਆ ਨਾ, ਹਾਂਜੀ, ਜਿੱਤ ਗਿਆ, ਦਿਲ ਕਰੇ 14 ਲੱਖ ਲੱਗ ਜੇ, 8 ਲੱਖ ਲੱਗ ਜੇ, 4 ਲੱਖ ਲੱਗ ਜੇ। ਜੇ ਕੋਈ ਅਨਾੜੀ ਹੋਵੇ, ਪੈਸਾ ਢੇਰ ਹੋਵੇ, ਉਹ ਮੁੱਲ ਲਾ ਛੱਡਦੇ ਨੇ। ਹੁਣ 3-4 ਲੱਖ ਰੁਪਇਆ ਕੀਮਤ ਆਮ ਜਿਹੜੀ। ਆਮ ਜਿਹੜੀ। ਤੇ ਜਿਹੜੇ ਸ਼ੌਕੀਆ ਰੱਖਦੇ ਨੇ ਉਹ ਫਿਰ 12-13 ਲੱਖ ਵੀ ਦੇ ਦਿੰਦੇ ਨੇ। ਉਹ ਬਾਹਰ ਬੂਰ ਜੇ ਮਤਲਬ। ਤੁਸੀਂ ਵੀ ਸੇਲ ਕਰਦੇ ਹੋ ਕੁੱਤੇ ਕਿ ਨਹੀਂ ਨਹੀਂ? ਜੀ, ਕਦੇ ਜ਼ਿੰਦਗੀ 'ਚ ਨਹੀਂ ਕੀਤਾ। ਤੋਹਫੇ ਦੇ ਦਿੰਦੇ? ਹਾਂ, ਮਤਲਬ ਸੱਜਣਾ ਨੂੰ ਰਾਜੀ ਕਰ ਲਈਦਾ। ਹੋਰ ਫਿਰ ਇਹਨਾਂ ਦਾ ਨਾਲ ਕੀ ਬਣਨਾ ਹੈ? ਸਹੀ ਗੱਲ। ਇੰਨੀ ਵਾਹੀ ਹੈ ਸਾਡੀ, ਜੇ ਉਹ ਆਕਨ ਮਾਂ ਦੇ ਦੁੱਧ ਨਾਲ ਨਹੀਂ ਰਜਿਆ ਤੇ ਫਿਰ ਉਹ ਗੱਲ ਬਣੀ ਹੈ ਨਾ। ਹਾਂਜੀ ਜੀ, ਦੋਸਤੀ ਨਹੀਂ ਫਿਰ ਰਹਿੰਦੀ। ਸਹੀ ਗੱਲ। ਤੇ ਲੋਕ ਹੀ ਕਹਿੰਦੇ ਨੇ ਫਲਾਣਾ ਵੇਚਦਾ, ਤੇ ਦਫਾ ਕਰੋ ਵੇਚਣ ਨਾਲ। ਫਿਰ ਇੱਕ ਤਲਕ ਰੱਖ ਲਓ, ਠੀਕ ਹੋ ਗਿਆ। ਸਾਰੀ ਜ਼ਿੰਦਗੀ ਪਿਆਰ ਰਹੇਗਾ ਉਸ ਬੰਦੇ ਨਾਲ। ਨਹੀਂ, ਬੜੀ ਅੱਛੀ ਗੱਲ ਕੀਤੀ। ਠੀਕ ਹੈ ਜੋਈ ਸਾਹਿਬ, ਬਹੁਤ ਮਿਹਰਬਾਨੀ।